ਸਤਿ ਸ਼੍ਰੀ ਅਕਾਲ। ਤੁਸੀਂ जुड़े ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਨਕਲਾਬ ਵਾਲਿਆਂ ਦੇ ਬਹੁਤਿਆਂ ਦੇ ਵਿੱਚੋਂ ਰੰਗ ਉਗੜਨੇ ਸ਼ੁਰੂ ਹੋ ਗਏ ਨੇ। ਇਨਕਲਾਬ ਵਾਲੇ ਮੈਂ ਕਿਹਨਾਂ ਨੂੰ ਕਹਿ ਰਿਹਾ ਵਾਂ? ਆਮ ਆਦਮੀ ਪਾਰਟੀ ਵਾਲਿਆਂ ਨੂੰ, ਕਿਉਂਕਿ ਇਹ ਕਹਿੰਦੇ ਨੇ ਜਿਸ ਤਰੀਕੇ ਨਾਲ BJP ਕਹਿੰਦੀ ਹੈ ਕਿ ਰਾਸ਼ਟਰ ਭਗਤੀ ਦਾ ਠੇਕਾ ਸਾਡੇ ਕੋਲੇ ਹੈ ਜਾਂ ਅਸੀਂ ਸਭ ਤੋਂ ਵੱਡੇ ਰਾਸ਼ਟਰਵਾਦੀ ਹਾਂ, ਠੀਕ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਲੋਕਾਂ ਦਾ ਦਾਅਵਾ ਕਿ ਨਾ ਤਾਂ ਸਾਡੇ ਤੋਂ ਪਹਿਲਾਂ ਇਨਕਲਾਬੀ ਕੋਈ ਹੋਇਆ ਤੇ ਨਾ ਸਾਡੇ ਤੋਂ ਬਾਅਦ 'ਚ ਹੋਣਾ, ਅਸੀਂ ਆਖਰੀ ਪਹਿਲੇ ਤੇ ਆਖਰੀ ਇਨਕਲਾਬੀ ਹਾਂ। ਜਦ ਕਿ ਇਹ ਝੂਠੇ ਫਤੂਰ एक झूठ दे विच जिउण वाली गल आ। इस तो पहलां भी इस सिस्टम दे विच बड़े लोग होए ने, इनकलाबी लोग होए ने ते इस तो बाद भी होने ने। जिहड़े इनकलाबी होए ने उन्हां ने समय दर समय सत्ता नूं चुनौती दित्ती है। इन्हां दे विच संजीव भट्ट वर्गे भी अफसर तुहानूं मिल जाणगे, होर बथेरे इस समाज दे विचों इस सिस्टम दे विचों तुहानूं मिसालां मिल जाणगीआं जिहड़े लोग समय दर समय, हालांकि गिनती उन्हां दी घੱਟ हो सकदी है, इनकलाब की गल करनगे। गल करांगे लाभ सिंह उगोके दी। लाभ सिंह उगोके एक सरपंच दे मुंडे नूं कहंदा कि जे तेरे लफड़े मार के मैं अंदर सुट्टिया हुंदा तां तैनूं फेर पता लगदा। हुण इत्थे मैं थोड़ा जिहा दुचित्ती दे विच हां कि वो नौजवान आप सरपंच है जां ओह उहदे पिता जी सरपंच ने, इस बाबत तुसीं क्लीयर कर दिओ। पर मैं जो वीडियो देखी है, लाभ सिंह उगोके दे बारे की प्रचारिया गया कि घरे 2 कोठे ने, कच्चे ने जां पक्के ने, प्लास्टर नहीं होया, और इहनूं असीं टिकट दित्ती, मोबाइलां दी दुकान करदे सी और टिकट दी, जित गए, लोगों ने जिताता। जिताया किहदे विरुद्ध? मौजूदा CM के विरुद्ध, चरणजीत चन्नी के विरुद्ध चोण जिते ने लाभ सिंह उगोके। लोगों ने किड्डा वड्डा फतवा दिता कि एक मौजूदा मुख्यमंत्री नूं घरे बिठाया और लाभ सिंह उगोके नूं जिताया। और लाभ सिंह उगोके की कह रहा? कहना कि मैं तेरे लफड़े मार के जे तैनूं अंदर सिट्टिया हुंदा तां तैनूं पता जांदा लग। लाभ सिंह उगोके साहब, सत्ता दे विचों निकलो, होश करो, नहीं तां तुहाडा इह हंकार तुहानूं लै बैठूगा। ਤੁਹਾਨੂੰ ਲੋਕਾਂ ਨੇ ਲਫੜੇ ਖਾਣ ਵਾਸਤੇ ਨਹੀਂ ਚੁਣਿਆ। ਇੱਥੇ ਬਥੇਰੇ ਆਏ ਜਿਨ੍ਹਾਂ ਨੇ ਲਫੜੇ ਮਾਰੇ, ਗਾਲਾਂ ਕੱਢੀਆਂ। ਸਿਕੰਦਰ ਸਿੰਘ ਮਲੂਕਾ ਤੁਹਾਡੇ ਨੇੜੇ ਨੇ, ਕਦੇ ਪਤਾ ਫੋਨ ਮਿਲਿਆ ਤਾਂ ਗੱਲ ਕਰ ਲਿਓ। ਇੱਕ ਪੁਲਿਸ ਅਫਸਰ ਨੂੰ ਗਾਲਾਂ ਕੱਢੀਆਂ ਸੀ ਬਠਿੰਡੇ ਰੈਲੀ ਦੇ ਵਿੱਚ, ਸਿਰਫ ਇਸ ਕਰਕੇ ਕਿ ਉਹ ਅਫਸਰ ਪੁਲਿਸ ਮੁਲਾਜ਼ਮ ਕਹਿ ਬੈਠਾ ਸੀ ਕਿ ਸਾਹਿਬ ਇੱਧਰ ਗੱਡੀ ਨਹੀਂ ਲੱਗਣੀ, ਇੱਧਰ ਸਾਹਿਬ ਦੀ ਗੱਡੀ ਲੱਗਣੀ ਹੈ, ਯਾਨੀ ਕਿ ਸੁਖਬੀਰ ਬਾਦਲ ਜਾਂ ਹੋਰ ਕਿਸੇ ਕੈਬਨਿਟ ਮੰਤਰੀ ਦਾ। ਤਾਂ ਇਸ ਮਲੂਕਾ ਸਾਹਿਬ ਇੰਨੇ ਹੰਕਾਰੇ ਹੋਏ ਸੀ ਵੀ ਉਹਨੂੰ ਗਾਲਾਂ ਕੱਢੀਆਂ ਨੇ ਧੀਆਂ ਭੈਣਾਂ ਦੀਆਂ। कि 2015-16 ਦੇ ਦੀ ਗੱਲ ਹੈ। ਜੋਗਿੰਦਰਪਾਲ ਜੈਨ, ਇੱਕ ਮੁੰਡੇ ਨੇ ਜਗਰਾਤੇ ਦੇ ਵਿੱਚ ਸਿਰਫ ਇਹ ਗੱਲ ਪੁੱਛੀ ਸੀ ਕਿ ਜੈਨ ਸਾਹਿਬ ਤੁਸੀਂ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ, ਕਿੱਥੇ ਹੈ ਨੌਕਰੀ? ਤੇ ਜੈਨ ਸਾਹਿਬ ਨੇ ਉਹਦੇ ਥੱਪੜ ਮਾਰਿਆ ਸੀ। ਤੇ ਜਦੋਂ ਸਮੇਂ ਦਾ ਥੱਪੜ ਵੱਜਿਆ ਤੇ ਜੈਨ ਸਾਹਿਬ ਦੀ ਜ਼ਮਾਨਤ ਬੜੀ ਮੁਸ਼ਕਲ ਨਾਲ ਹੋਈ ਮਾਈਨਿੰਗ ਦੇ ਮਸਲੇ ਦੇ ਵਿੱਚ। ਰਜਿੰਦਰ ਕੌਰ ਭੱਠਲ, ਸਾਬਕਾ ਮੁੱਖ ਮੰਤਰੀ ਪੰਜਾਬ, ਇਹਨਾਂ ਨੇ ਇੱਕ ਨੌਜਵਾਨ ਦੇ ਥੱਪੜ ਮਾਰਤਾ ਸੀ ਕਿਉਂਕਿ ਨੌਜਵਾਨ ਨੇ ਸਵਾਲ ਕਰਤਾ ਸੀ। ਤੇ ਸਵਾਲ ਕਿਹਨੇ ਕਰਨਾ ਸਿਖਾਇਆ? ਜਿਹੜੇ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ। ਉਹੀ ਕਹਿੰਦੇ ਹੁੰਦੇ ਸੀ ਪਹਿਲਾਂ ਕਿ ਸਵਾਲ ਕਰੋ, ਔਰ ਇਹ ਚੰਗੀ ਗੱਲ ਹੈ। ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਕਿ ਲੀਡਰਾਂ ਨੂੰ ਸਵਾਲ ਹੋਣੇ ਚਾਹੀਦੇ ਆ। ਪਰ ਭਗਵੰਤ ਮਾਨ ਸਾਹਿਬ ਲਾਭ ਸਿੰਘ ਉਗੋਕੇ ਨੂੰ ਸਿਖਾਓ ਕਿ ਸਵਾਲਾਂ ਦਾ ਸਾਹਮਣਾ ਕਿਵੇਂ ਕਰੀਦਾ। ਆਪਾਂ ਨਹੀਂ ਖੋਈਦਾ। ਇਹ 32 36 MLA ਵਿਧਾਇਕੀ, ਇਹ 5 ਸਾਲ ਦੀਆਂ ਖੇਡਾਂ, ਜ਼ਿਆਦਾ ਲੰਮਾ ਟਾਈਮ ਨਹੀਂ ਹੈ। ਇਹ ਕੋਈ ਲਾਈਫ ਟਾਈਮ ਦੀ ਵੈਲਿਡਿਟੀ ਨਹੀਂ ਪੈ ਗਈ ਹੈ ਕਿ ਤੁਸੀਂ ਇੱਕ ਵਾਰੀ MLA ਬਣ ਗਏ। ਲਾਈਫ ਟਾਈਮ ਦੀ ਪੈਨਸ਼ਨ ਦੀ ਵੈਲਿਡਿਟੀ ਜ਼ਰੂਰ ਪੈ ਗਈ ਹੈ। ਇਹਨਾਂ ਜ਼ਰੂਰ ਦਾ ਲੱਗ ਗਿਆ ਕਿ 75-80 ਹਜ਼ਾਰ ਰੁਪਇਆ ਖਰਾ ਹੋ ਗਿਆ ਵਾ ਤੇ ਉਸ ਤੋਂ ਬਾਅਦ ਮੌਜਾਂ ਹੀ ਮੌਜਾਂ। ਦੂਜੀ ਵਾਰੀ ਕਿਹਨੇ ਚੁਣਨਾ? ਲੋਕਾਂ ਨੇ ਚੁਣਨਾ। ਚੁਣਨਾ ਨਹੀਂ ਚੁਣਨਾ ਇਹ ਉਹਨਾਂ ਦੀ ਮਰਜ਼ੀ ਹੈ। ਪਰ ਇਹ ਇੱਕ ਵਾਰੀ ਚੁਣ ਕੇ ਤੁਸੀਂ ਖੁਦਾ ਨਹੀਂ ਬਣ ਗਏ। ਮੈਂ ਸਿਕੰਦਰ ਸਿੰਘ ਮਲੂਕਾ, ਰਜਿੰਦਰ ਕੌਰ ਭੱਠਲ, ਜੋਗਿੰਦਰਪਾਲ ਜੈਨ, ਇਹਨਾਂ ਦੇ ਨਾਂ ਤਾਂ ਲਏ ਹੈ ਕਿ ਤੁਹਾਨੂੰ ਇਹ ਨਾ ਲੱਗੇ ਕਿ ਲਾਭ ਸਿੰਘ ਉਗੋਕੇ ਨੂੰ ਕਹਿਤਾ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਵੀ ਬੜੀ ਕਈ ਵਾਰੀ ਗੱਲ ਲੱਗਦੀ ਹੈ ਕਿ ਸਾਡੇ ਵਾਰੀ ਕਿਉਂ, 70 ਸਾਲਾਂ ਦੇ ਵਿੱਚ ਪਹਿਲੀ ਵਾਰੀ। ਪਰ ਆਹ ਜਿਹੜੀਆਂ ਲਾਭ ਸਿੰਘ ਉਗੋਕੇ ਹਰਕਤਾਂ ਕਰ ਰਹੇ ਆ, ਇਹ ਪਹਿਲੀ ਵਾਰੀ ਨਹੀਂ ਹੈ। ਇਹ ਉਹ ਲੋਕ ਵੀ ਕਰਕੇ ਗਏ ਆ ਜਿਹੜੇ ਲੋਕਾਂ ਨੂੰ ਨਕਾਰ ਕੇ ਤੁਹਾਨੂੰ ਚੁਣਿਆ ਲੋਕਾਂ ਨੇ, ਤੇ ਤੁਹਾਨੂੰ ਥੱਪੜ ਖਾਣ ਵਾਸਤੇ ਨਹੀਂ ਚੁਣਿਆ ਵੀ ਤੁਸੀਂ ਆਓ ਆ ਕੇ ਪਿੰਡ ਦੇ ਵਿੱਚ 4 ਸਿਪਾਹੀ ਇੱਧਰ ਖੜੇ, 4 ਇੱਧਰ ਖੜੇ, 4 ਮਗਰ ਖੜੇ ਆ, ਤੇ ਮੂਹਰੇ ਜੇ ਕੋਈ ਤੁਹਾਨੂੰ ਸਵਾਲ ਕਰਦਾ, ਸਵਾਲ ਕੀ ਸੀ, ਗੱਲ ਕੀ ਸੀ? ਗੱਲ ਇੰਨੀ ਸੀ, ਉਹ ਨੌਜਵਾਨ, ਔਰ ਬੜੀ ਉਹਦੀ ਸ਼ਬਦਾਵਲੀ ਬੜੀ ਮਰਿਆਦਕ ਹੈ। ਤੁਸੀਂ ਗੌਰ ਨਾਲ ਉਹ ਵੀਡੀਓ ਦੇਖੋ। ਉਹ ਕਹਿ ਰਿਹਾ ਕਿ ਸਾਡੇ ਪਿੰਡ ਦੀ ਆਬਾਦੀ ਵੱਧ ਹੈ, ਇੱਥੇ ਹੈਲਥ ਸੈਂਟਰ ਪਹਿਲਾਂ ਵਾਲਾ ਹੀ ਰਹਿਣ ਦਿਓ, ਇਹਨੂੰ ਮੁਹੱਲਾ ਕਲੀਨਿਕ ਨਾ ਬਣਾਓ। ਤੇ ਲਾਭ ਸਿੰਘ ਉਹ ਸਰਪੰਚ ਨੂੰ ਕਹਿੰਦਾ ਤੇਰੇ ਲਫੜੇ ਮਾਰ ਕੇ ਜੇ ਅੰਦਰ ਸੁੱਟਿਆ ਹੁੰਦਾ ਫੇਰ ਪਤਾ ਲੱਗਦਾ। ਇਹ ਹਾਲ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ, ਉਹਨਾਂ ਲੀਡਰਾਂ ਦਾ ਜਿਨ੍ਹਾਂ ਨੇ ਪਹਿਲਾਂ ਖੁਦ ਲੋਕਾਂ ਨੂੰ ਕਿਹਾ ਕਿ ਜੀ ਤੁਸੀਂ ਸਵਾਲ ਕਰੋ, ਤੁਸੀਂ ਲੀਡਰਾਂ ਨੂੰ ਘੇਰਨਾ ਸਿੱਖੋ। ਇਹ ਤਾਂ ਇਹ ਵੀ ਕਹਿੰਦੇ ਰਹੇ ਕਿ ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ, ਕਹਿੰਦੇ ਰਹੇ ਇਹਨਾਂ ਦੇ ਮੁੱਖ ਮੰਤਰੀ ਸਾਹਿਬ। ਪਰ ਜਦੋਂ ਹੁਣ ਆਪ ਨੂੰ ਸਵਾਲ ਹੋ ਰਹੇ ਨੇ ਤਾਂ ਹੁਣ ਉਹਨਾਂ ਦਾ ਫੇਸ ਕਰਨ ਦਾ ਮਾਦਾ ਹੈ ਨਹੀਂ। ਕੀ ਇੱਕ ਚੁਣੇ ਹੋਏ ਨੁਮਾਇੰਦੇ ਨੂੰ, ਇੱਕ ਸਰਪੰਚ ਦਾ ਕੀ ਇੱਕ ਆਮ ਬੰਦਾ ਸਵਾਲ ਨਹੀਂ ਕਰ ਸਕਦਾ? ਜੇਕਰ ਤੁਸੀਂ ਗਲਤ ਨਹੀਂ ਹੋ
ਤੇ ਫਿਰ ਤਾਂ ਕਹਿ ਦਿਓ ਕਿ ਸਿਕੰਦਰ ਸਿੰਘ ਮਲੂਕਾ ਵਰਗੇ, ਬੀਬੀ ਰਜਿੰਦਰ ਕੌਰ ਭੱਠਲ ਵਰਗੇ, ਜੋਗਿੰਦਰਪਾਲ ਜੈਨ ਵਰਗੇ ਵੀ ਗਲਤ ਨਹੀਂ ਹੈ। ਜੇਕਰ ਉਹ ਗਲਤ ਨੇ ਤੇ ਫਿਰ ਤੁਸੀਂ ਗਲਤ ਕਿਉਂ ਨਹੀਂ? ਤੁਸੀਂ ਭਰੀ ਇਸ ਪੰਚਾਇਤ ਦੇ ਵਿੱਚ ਇੱਕ ਬੰਦੇ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹੋ ਕਿ ਜੇ ਤੇਰੇ ਲੱਫੜ ਮਾਰ ਕੇ, ਤੁਸੀਂ ਕਿਹੜੀ ਅਥਾਰਟੀ ਹੋ ਲੱਫੜ ਮਾਰਨ ਵਾਲੀ? ਕਿ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਨਾਲ ਇਸ ਤਰੀਕੇ ਨਾਲ ਪੇਸ਼ ਆਉਂਦਾ ਵਾ ਕਿ ਮੈਂ ਤੇਰੇ ਲੱਫੜ ਮਾਰੂੰਗਾ? ਕੀ 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 ਸਾਬਿਤ ਕਰਨਾ ਚਾਹੁੰਦੇ ਹੋ? ਆਪਣੀ ਜ਼ਹਿਨੀਅਤ ਸਾਬਿਤ ਕਰਨਾ ਚਾਹੁੰਦੇ ਹੋ? ਤੁਹਾਡੀ ਜ਼ਰੂਰਤ ਕਿਵੇਂ ਹੁੰਦੀ ਹੈ ਲੋਕਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣ ਦੀ? ਨੁਮਾਇੰਦੇ ਹੀ ਹੋ, MLA ਹੀ ਹੋ, ਖੁਦਾ ਤਾਂ ਨਹੀਂ ਬਣ ਗਏ, ਰੱਬ ਤਾਂ ਨਹੀਂ ਬਣ ਗਏ। 5 ਸਾਲਾਂ ਬਾਅਦ ਪਤਾ ਨਹੀਂ, ਕਿਉਂਕਿ ਆ ਜਿਹੜੇ ਗਏ ਆ ਚੁਣੇ ਆ ਇਹਨਾਂ ਦਾ ਸਮਾਨ ਤੁਸੀਂ ਚੁਕਾਇਆ ਕੋਠੀਆਂ 'ਚੋਂ, ਸਰਕਾਰੀਆਂ 'ਚੋਂ 25-25 ਸਾਲਾਂ ਬਾਅਦ। ਤੇ ਜੋਗਿੰਦਰਪਾਲ ਹੁਣੀ ਹਾਈ ਕੋਰਟ ਤੋਂ ਜ਼ਮਾਨਤ ਕਰਾ ਕੇ ਲਿਆਏ ਆ, ਜਿਹੜੇ ਥੱਪੜ ਮਾਰਦੇ ਸੀ। ਭੋਆ ਤੋਂ ਵਿਧਾਇਕ ਆ ਕਾਂਗਰਸੀ ਜੋਗਿੰਦਰਪਾਲ, ਪੁੱਛ ਲਿਓ ਉਹਨੂੰ ਜੇ ਤੁਹਾਡੀ ਹੀ ਸਰਕਾਰ 'ਚ ਮਾਈਨਿੰਗ ਦਾ ਪਰਚਾ ਹੋਇਆ ਉਹਦੇ 'ਤੇ। ਸਿਕੰਦਰ ਸਿੰਘ ਮਲੂਕਾ ਤੁਹਾਡੇ ਤੋਂ 10-15 ਪਿੰਡ ਅੱਗੇ ਜਾ ਕੇ ਉਹਦਾ ਪਿੰਡ ਆਉਂਦਾ ਇਸੇ ਸੜਕ 'ਤੇ, ਪੁੱਛ ਲਓ ਜਾ ਕੇ। ਜਦੋਂ ਲੋਕਾਂ ਨੇ ਫਤਵਾ ਖੋਲ੍ਹਿਆ ਨਾ, ਫਿਰ ਇਹ ਹਵਾ ਵੀ ਸਾਰੀ ਉੱਡ ਜਾਂਦੀ ਹੈ। ਸੋ ਮਾਨ ਸਾਹਿਬ ਨੂੰ ਚਾਹੀਦਾ ਕਿ ਪਹਿਲਾਂ ਜੇਕਰ ਲੋਕਾਂ ਨੂੰ ਸਵਾਲ ਕਰਨ ਦਾ ਵੱਲ ਸਿਖਾਇਆ ਤੇ ਆਪਣੇ ਨੁਮਾਇੰਦਿਆਂ ਨੂੰ, ਆਪਣੇ ਵਿਧਾਇਕਾਂ ਨੂੰ ਜ਼ਾਬਤੇ ਦੇ ਵਿੱਚ ਰਹਿਣਾ ਸਿਖਾਓ। ਉਹਨਾਂ ਨੂੰ ਦੱਸੋ ਕਿ ਜੇ 4 ਬੰਦਿਆਂ 'ਚ ਖੜ ਕੇ ਕਿਸੇ ਨੇ ਸਵਾਲ ਕਰ ਲਿਆ ਤੇ ਤੁਹਾਡਾ ਘਾਸ ਕੁਛ ਨਹੀਂ ਗਿਆ। ਸੋ ਇਹ ਗੱਲ ਆ। ਜੇਕਰ ਹਾਂ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਤੁਹਾਡੀ ਸੰਵਿਧਾਨਕ ਅਹੁਦਾ, ਜੇ ਤੁਹਾਡੇ ਨਾਲ ਬੰਦਾ ਕੋਈ ਗੈਰ ਮਰਿਆਦਕ ਸ਼ਬਦ ਵਰਤ ਰਿਹਾ, ਜੇ ਤੁਹਾਡੇ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਿਹਾ, ਤੁਹਾਡੇ ਨਾਲ ਹੱਥੋਂ ਪਾਈ ਕਰ ਰਿਹਾ, ਅਸੀਂ ਖੁੱਲ੍ਹ ਕੇ ਕਹਾਂਗੇ ਕਿ ਉਹ ਗੱਲ ਮਾੜੀ ਹੈ। ਪਰ ਕੀ ਸਵਾਲ ਕਰਨਾ ਵੀ ਮਾੜਾ ਵਾ? ਕੀ ਆਪਣੀ ਗੱਲ ਰੱਖਣਾ ਵੀ ਮਾੜਾ ਵਾ? ਤੁਸੀਂ ਲੋਕਾਂ 'ਤੇ ਜ਼ਬਰ ਕਰੋਗੇ? ਜੇ ਲੋਕ ਤੁਹਾਡੇ ਕੋਲੇ ਆਪਣੀ ਗੱਲ ਰੱਖਣਗੇ ਤਾਂ ਕੀ ਤੁਸੀਂ ਲੋਕਾਂ ਦੇ ਥੱਪੜ ਮਾਰੋਗੇ, ਲਫੇੜੇ ਮਾਰੋਗੇ? ਤਾਂ ਫਿਰ ਮਾਫ਼ ਕਰਨਾ, ਜਿਹੜੇ ਲੋਕਾਂ ਦਾ ਹਸ਼ਰ ਲਫੇੜੇ ਮਾਰਨ ਵਾਲਿਆਂ ਦਾ ਹੋਇਆ ਉੱਥੇ ਤੁਸੀਂ ਜਾਣਾ ਵਾ। ਤੁਸੀਂ ਕੋਈ ਉਹ ਇਹ ਨਹੀਂ ਹੈ ਕਿ ਹੁਣ ਕੋਈ ਇਹ ਵਿਵਸਥਾ ਬਦਲ ਜੂਗੀ ਕਿ ਇਲੈਕਸ਼ਨ 10 ਸਾਲਾਂ ਬਾਅਦ ਹੋਣਗੇ, ਜਾਂ ਜਿਹੜਾ ਇੱਕ ਵਾਰੀ ਜਿੱਤਿਆ ਹੋਇਆ ਭਦੌੜ ਤੋਂ ਉਸੇ ਨੂੰ ਹੀ ਚੁਣੀ ਜਾਣਗੇ ਲੋਕ। ਇੱਥੇ ਬਥੇਰੇ ਆਏ ਨੇ, ਬਥੇਰੇ ਗਏ ਨੇ ਇੱਥੇ ਇਹ ਸਿਸਟਮ ਦੇ ਵਿੱਚ। ਸੋ ਜਿਹੜੇ ਜਿਨ੍ਹਾਂ ਨੇ ਥੱਪੜ ਮਾਰੇ ਨੇ ਬਾਅਦ ਦੇ ਵਿੱਚ ਉਹਨਾਂ ਦੇ ਸਮੇਂ ਦੇ ਥੱਪੜ ਮਾਰੇ, ਖੈਰ ਇਹ ਕੋਈ ਪਹਿਲੀ ਮਰਤਬਾ ਨਹੀਂ ਹੈ, ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਮੈਂ ਦੱਸਦਾ ਵਾਂ। ਆਸ਼ਾ ਕੁਮਾਰੀ ਨੇ ਇੱਕ ਪੁਲਿਸ ਕਾਂਸਟੇਬਲ ਦੇ ਥੱਪੜ ਮਾਰਿਆ ਸੀ। ਆਸ਼ਾ ਕੁਮਾਰੀ ਕਾਂਗਰਸੀ ਵਿਧਾਇਕ ਸੀ, ਉਹਨੇ ਇੱਕ ਪੁਲਿਸ ਕਾਂਸਟੇਬਲ ਦੇ ਥੱਪੜ ਮਾਰਿਆ ਸੀ। ਝਾਰਖੰਡ ਦਾ BJP ਲੀਡਰ ਸੀ ਰਾਜਧਾਨੀ ਯਾਦਵ, ਤੇ ਇਹਨੇ ਇੱਕ ਡਿਸਟ੍ਰਿਕਟ ਟਰਾਂਸਪੋਰਟ ਆਫੀਸਰ ਦੇ ਥੱਪੜ ਮਾਰਿਆ ਸੀ। ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਬਾਡੀਗਾਰਡ ਦੇ ਥੱਪੜ ਮਾਰਿਆ ਸੀ, ਇਹ ਇੱਕ ਸਮੇਂ ਦੀ ਗੱਲ ਆ। ਇਸੇ ਤਰ੍ਹਾਂ ਸ਼ਿਵ ਸੈਨਾ MP ਰਵਿੰਦਰ ਗਾਇਕਵਾੜ ਨੇ 에ਅਰ ਇੰਡੀਆ ਦੇ ਸਟਾਫ ਦੇ ਥੱਪੜ ਮਾਰਿਆ ਸੀ। ਇਸੇ ਤਰ੍ਹਾਂ ਸੁਰੇਸ਼ ਲਾਡ ਇੱਕ ਕਾਂਗਰਸੀ MLA ਹੈ ਤੇ ਇਹਨੇ ਡਿਪਟੀ ਕਲੈਕਟਰ ਦੇ ਥੱਪੜ ਮਾਰਿਆ ਸੀ। 2016 ਦੀ ਗੱਲ ਹੈ ਇਹ। 2017 ਦੇ ਵਿੱਚ BJP ਦੀ ਵਿਧਾਇਕਾ ਚੰਦਰਕਾਂਤਾ ਮੇਘਵਾਲ ਦੇ ਪਤੀ ਨੇ ਪੁਲਿਸ ਅਫਸਰ ਨੂੰ ਧੱਕੇ ਮਾਰੇ ਸੀ। 2016 ਦੇ ਵਿੱਚ ਹੀ ਮਹਾਰਾਸ਼ਟਰ ਦੇ BJP ਵਿਧਾਇਕ ਰਾਮਚੰਦਰ ਅਸਾਵਰੇ ਨੇ ਪੁਲਿਸ ਵਾਲੇ ਦੇ ਥਾਣੇ ਦੇ ਅੰਦਰ ਜਾ ਕੇ ਥੱਪੜ ਮਾਰਿਆ ਸੀ। ਕਿੰਨੀਆਂ ਮਿਸਾਲਾਂ ਨੇ, 8-9 ਮਿਸਾਲਾਂ ਤੁਹਾਨੂੰ ਮੈਂ ਦੇਤੀਆਂ, 3-4 ਪੰਜਾਬ ਦੀ ਸਿਆਸਤ ਦੇ ਵਿੱਚੋਂ ਵੀ ਦੇਤੀਆਂ। ਸਵਾਲ ਵੱਡਾ ਇਹ ਹੈ ਕਿ ਕੀ ਇਹ ਜਿਹੜੇ ਲੋਕਾਂ ਨੂੰ ਵੋਟਾਂ ਪਾਈ ਦੀਆਂ ਕਿ ਬਾਅਦ ਦੇ ਵਿੱਚ ਇਹ ਸਾਡੇ ਹੱਡ ਕੁੱਟਣ, ਅਸੀਂ ਇਸ ਕਰਕੇ ਵੋਟਾਂ ਪਾਉਣੇ ਆ? ਸੋ ਇਹ ਬਿਲਕੁਲ ਗਲਤ ਵਰਤਾਰਾ ਵਾ, ਔਰ ਜਿੰਨੀ ਜਲਦੀ ਹੋ ਸਕੇ MLA ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਇਹਦੇ 'ਤੇ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਸਾਹਿਬ ਨੂੰ ਮੰਨਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਨੇ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਗਲਤ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਇਆ, ਉਹਨੇ ਥੱਪੜ ਮਾਰਨ ਦੀ ਚੇਤਾਵਨੀ ਦਿੱਤੀ, ਤੇ ਇਹ ਇਖਲਾਕੀ ਤੌਰ 'ਤੇ ਬਹੁਤ ਗਲਤ ਹੈ। ਇਹ ਤੁਹਾਡੀ ਜੋ ਸੰਵਿਧਾਨਕ ਚੋਣ ਹੋਈ ਹੈ ਉਹ ਉਸ ਕੁਰਸੀ ਨੂੰ ਸ਼ੋਭਾ ਨਹੀਂ ਦਿੰਦਾ। ਤੁਸੀਂ ਇੱਕ ਆਮ ਇਨਸਾਨ ਨੂੰ ਦੂਜੇ ਲੋਕਾਂ ਨਾਲ ਕੁਛ ਮਰਜ਼ੀ ਕਰੀ ਚਲੋ, ਕੋਈ ਕੁਛ ਨਹੀਂ ਕਹਿੰਦਾ, ਕਿਉਂਕਿ ਤੁਹਾਡੇ ਲੀਡਰ ਸਾਹਿਬ ਹੀ ਕਹਿੰਦੇ ਸੀ ਨਾ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ। 4 ਸਿਪਾਹੀ ਇੱਧਰ ਖੜੇ ਆ, 4 ਉੱਧਰ ਖੜੇ ਆ, 4 ਪਿੱਛੇ ਖੜੇ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਜੀ ਆਇਆ ਕਰਦਾ ਬੋਲੀ ਚੱਲੋ। ਤੁਹਾਨੂੰ ਸਵਾਲ ਵੀ ਆਉਣਗੇ, ਤੁਹਾਨੂੰ ਲੋਕ ਪੁੱਛਣਗੇ ਵੀ, ਤੁਹਾਨੂੰ ਲੋਕ ਦੱਸਣਗੇ ਵੀ ਕਿ ਇੱਦਾਂ ਨਹੀਂ ਇੱਦਾਂ। ਸੁਣਨ ਦਾ, ਸਹਿਣ ਦਾ ਮਾਦਾ ਰੱਖੋ, ਨਹੀਂ ਤਾਂ ਜਿਵੇਂ ਦੂਜਿਆਂ ਨਾਲ ਹੋਈ ਆ ਉਵੇਂ ਤੁਹਾਡੇ ਨਾਲ ਵੀ ਹੋ ਜਾਣੀ ਹੈ। ਸੋ ਅਰਵਿੰਦ ਕੇਜਰੀਵਾਲ ਜੀ ਵੈਸੇ ਤਾਂ ਬੜੀਆਂ ਤਕੜੀਆਂ ਗੱਲਾਂ ਕਰਦੇ ਆ, ਪਰ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਥੋੜ੍ਹਾ ਜਿਹਾ ਪਬਲਿਕ ਦੇ ਵਿੱਚ ਕਿਵੇਂ ਵਿਚਰਨਾ ਵਾ ਇਹ ਵੀ ਜ਼ਰੂਰ ਸਿਖਾਉਣ। ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਕਾਂਗਰਸੀ ਅਕਾਲੀਆਂ ਦੀ ਤਾਂ ਗੱਲ ਕੀਤੀ ਹੈ ਕਿਉਂਕਿ ਉਹਨਾਂ ਨੇ ਕੀਤਾ ਵਾ ਇੱਦਾਂ, ਅਤੇ ਉਹਨਾਂ ਤੋਂ ਬਦਲਾ ਲੈਣ ਬਦਲੇ, ਉਹਨਾਂ ਨੂੰ ਸਿਸਟਮ ਦੇ ਵਿੱਚੋਂ ਲਾਂਭੇ ਕਰਨ ਬਦਲੇ ਲੋਕਾਂ ਨੇ ਇਹਨਾਂ ਨੂੰ ਚੁਣਿਆ। ਅਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਪੇਸ਼ ਆਓਗੇ ਫਿਰ ਤੁਸੀਂ ਆਪਣੀ ਤੁਲਨਾ ਪਿਛਲਿਆਂ ਦੇ ਨਾਲ ਜੋ ਲੰਘ ਗਏ ਉਹਨਾਂ ਦੇ ਨਾਲ ਕਰਨੀ ਬੰਦ ਕਰ ਦਿਓ। ਬਹੁਤ ਬਹੁਤ ਧੰਨਵਾਦ।